ਕੋਵਿਡ ਦੇ ਚੱਲਦਿਆਂ ਕੁੰਭ ਮੇਲਾ ਹੋ ਸਕਦਾ ਹੈ। ਹੁਣ ਵੀ ਜਗਨਨਾਥਪੁਰੀ ਦੇ ਵਿੱਚ ਵੱਡਾ ਜਿਹੜਾ ਉਹਦੇ ਰੱਥ ਨਿਕਲਦਾ ਹੈ, ਉਹ ਫੰਕਸ਼ਨ ਹੋ ਰਹੇ ਨੇ ਯੂਪੀ ਦੇ ਵਿੱਚ। ਔਰ ਈਵਨ ਮੋਦੀ ਜਦੋਂ ਹੁਣ ਆ ਬਨਾਰਸ 'ਚ ਗਿਆ 3 ਦਿਨ ਪਹਿਲਾਂ ਕਿ ਉੱਥੇ ਜੀ ਇੰਨੇ 200 ਕਰੋੜ ਦੇ ਪ੍ਰੋਜੈਕਟਸ ਦਾ ਉਦਘਾਟਨ ਕੀਤਾ। ਤੁਸੀਂ ਉਹ ਪਿਕਚਰਸ ਦੇਖ ਸਕਦੇ ਹੋ, ਹਜ਼ਾਰਾਂ ਦੀ ਗਿਣਤੀ 'ਚ ਲੋਕ, ਕਿਸੇ ਦੇ ਮਾਸਕ ਵੀ ਨਹੀਂ ਪਾਈ ਹੋਈ ਔਰ ਥਾਂ ਥਾਂ ਨਾਲ ਉਹਦੇ ਯੋਗੀ ਵੀ ਆ, ਉਹਨੇ ਡਰਾਮੇ ਜਿਹੇ ਲਈ ਮਾਸਕ ਬੰਨੀ ਹੋਈ ਹੈ ਮੂੰਹ ਦੇ ਉੱਤੇ। ਲੇਕਿਨ ਇਹ ਸਭ ਹੋਣ ਦੇ ਬਾਵਜੂਦ ਜੇ ਤੁਸੀਂ ਦੇਖੋ ਕਿ ਹਿੰਦੂਤਵੀ ਐਡਮਿਨਿਸਟ੍ਰੇਸ਼ਨ ਕਿਵੇਂ ਮਜ਼ਹਬੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਸਿੱਧੇ ਤੌਰ ਤੇ। ਇੱਕ ਪਾਸੇ 50 ਸਾਲ ਤੋਂ ਜ਼ਿਆਦਾ 70 ਸਾਲ ਲੱਗ ਗਏ ਦੁਨੀਆ ਭਰ 'ਚ ਸਿੱਖਾਂ ਨੂੰ ਅਰਦਾਸ ਕਰਦੇ ਆ ਕਿ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ। ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਿਆ। ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਨਾਂ ਦੇ ਅਹੁਦੇਦਾਰ ਔਰ ਐਵੈਕੂਅਸ ਟਰਸਟ ਪ੍ਰਾਪਰਟੀ ਬੋਰਡ, ਉਹਨਾਂ ਦੀ 3-4 ਦਿਨ ਪਹਿਲਾਂ ਮੀਟਿੰਗ ਸੀ ਔਰ ਪਾਕਿਸਤਾਨ ਕਮੇਟੀ ਕਹਿ ਰਹੀ ਹੈ ਜੀ ਪਹਿਲਾਂ ਅਸੀਂ ਅਰਦਾਸ ਖੁੱਲ੍ਹੇ ਦਰਸ਼ਨ ਦੀਦਾਰ ਦੀ ਕਰਦੇ ਰਹੇ, ਹੁਣ ਦੁਨੀਆ ਭਰ 'ਚ ਅਸੀਂ ਇਹ ਅਰਦਾਸ ਕਰਨ ਤੇ ਮਜਬੂਰ ਹਾਂ ਕਿ ਇਸ ਲਾਂਘੇ ਨੂੰ ਮੁੜ ਖੋਲ੍ਹਿਆ ਜਾਏ ਜਿਸ ਨੂੰ ਕਿ ਬੰਦ ਕੀਤਾ। 30 ਬੰਦਿਆਂ ਦੀ ਗੈਦਰਿੰਗ ਅਲਾਓ ਹੋ ਸਕਦੀ ਹੈ, ਉਹਨਾਂ ਦੀ ਮੇਨ ਖਬਰ ਹੈ। ਪਰ ਉਹਨਾਂ ਨੇ ਕਿਹਾ ਜੀ ਕਿਉਂਕਿ 30 ਹੋਣੇ ਨਹੀਂ ਤਾਂ ਜ਼ਾਹਰ ਹੈ ਇਕੱਠੇ ਹੋ ਜਾਣੇ ਨੇ, ਇਸ ਲਈ ਅਸੀਂ 30 ਵੀ ਇਕੱਠੇ ਨਹੀਂ ਹੋਣ ਦੇਣੇ। ਇਸ ਲਈ ਇਹੀ ਅਸੀਂ ਫੈਸਲਾ ਲੈ ਰਹੇ ਹਾਂ, ਈਦ ਕੰਗਰੀਗੇਸ਼ਨਲ ਪ੍ਰੇਅਰਸ ਨਾਟ ਅਲਾਉਡ ਇਨ ਕਸ਼ਮੀਰ। ਔਰ ਬਹਾਨਾ ਇਹ ਨਹੀਂ ਹੈ ਕਿ ਕਾਰਨ ਇਹਦਾ ਇਹ ਹੈ, ਇਹਦਾ ਬਹਾਨਾ ਕੋਵਿਡ ਹੈ। ਕੁੱਲ ਮਿਲਾ ਕੇ ਇੱਕ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਉਹ ਬੇਸ਼ੱਕ ਕੁੰਭ ਦਾ ਹੋਏ ਜਾਂ ਮੋਦੀ ਜਿਹੜਾ ਖੁਦ ਹੁਣੇ ਹੀ ਅਜੇ 4 ਦਿਨ ਪਹਿਲਾਂ ਉਹ ਬਨਾਰਸ ਦੇ ਵਿੱਚ ਉਹਦੀਆਂ ਧੱਜੀਆਂ ਉਡਾ ਕੇ ਆਇਆ, ਪਰ ਇਸ ਗੱਲ ਨੂੰ ਅਲਾਉ ਨਹੀਂ ਕੀਤਾ ਜਾ ਰਿਹਾ ਕਿ ਈਵਨ ਔਰ ਕਸ਼ਮੀਰ ਵਾਦੀ 'ਚ ਖਾਸ ਤੌਰ ਤੇ ਕਿ ਉੱਥੇ ਈਵਨ 30 ਬੰਦੇ ਵੀ ਗੈਦਰ ਹੋ ਕੇ ਈਦ ਦੀ ਜਿਹੜੀ ਹੈ ਉਹ ਨਮਾਜ਼ ਅਦਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੋ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, अज 20 जुलाई 2021 5 सावन नानकशाही संमत 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਦੇ ਸਾਊਥ ਰਿਚਮੰਡ ਹਿੱਲ ਵਿੱਚ ਜਿਹੜੇ ਸਥਿਤ ਜੈਕਸਨ ਹਿਊਟ ਟੈਕਸ ਸਰਵਿਸ ਵੱਲੋਂ। ਸੋ ਇਹ ਜਿਹੜੀ ਹੈ ਜੈਕਸਨ ਹਿਊਟ ਟੈਕਸ ਸਰਵਿਸ ਦਾ ਜਿਹੜਾ ਰਿਚਮੰਡ ਹਿਲਸ ਆਫਿਸ ਹੈਗਾ ਉਹ ਸਰਦਾਰ ਸਰਬਜੀਤ ਸਿੰਘ ਸਾਨੀ ਵੱਲੋਂ ਜਿਹੜਾ ਉਹ ਚਲਾਇਆ ਜਾ ਰਿਹਾ ਹੈ। ਸੋ ਇਹਨਾਂ ਕੋਲ ਟੈਕਸ ਪ੍ਰੋਫੈਸ਼ਨਲਸ ਦੀ ਜਿਹੜੀ ਟੀਮ ਹੈ ਉਹ ਮੌਜੂਦ ਹੈ ਜੋ ਟੈਕਸ ਫਾਈਲ ਕਰਨ ਤੋਂ ਲੈ ਕੇ ਰਿਫੰਡ ਮਿਲਣ ਤੱਕ ਜਿਹੜੀ ਹੈ ਤੁਹਾਡੀ ਉਹ ਮਦਦ ਕਰਦੀ ਹੈ। ਸੋ ਜੈਕਸਨ ਹਿਊਟ ਪਿਛਲੇ 35 ਸਾਲਾਂ ਤੋਂ ਭਰੋਸੇਮੰਦ ਟੈਕਸ ਸਰਵਿਸ ਜਿਹੜੇ ਨੇ ਉਹ ਮੁਹੱਈਆ ਕਰਵਾ ਰਹੇ ਨੇ। ਸੋ ਪਰਸਨਲ ਅਤੇ ਜਿਹੜੇ ਬਿਜ਼ਨਸ ਟੈਕਸ ਸੇਵਾਵਾਂ ਜਿਹੜੀ ਤੁਸੀਂ ਅੱਜ ਹੀ ਸਰਬਜੀਤ ਸਿੰਘ ਸਾਨੀ ਅਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਉਹਨਾਂ ਨੇ ਜਿਹੜੀ ਸਾਨੂੰ ਸਪਾਂਸਰਸ਼ਿਪ ਭੇਜੀ ਹੈ ਸਾਡੇ ਪ੍ਰੋਗਰਾਮ ਰਾਹੀਂ, ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸੋ ਸਪਾਂਸਰਸ਼ਿਪ ਕਰਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ ਸਾਨੂੰ ਤੁਸੀਂ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv
ਟੀਵੀ ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਉਹ ਮੁਸਲਮਾਨ ਵੀਰ ਭੈਣਾਂ ਲਈ ਜਿਹੜਾ ਬੜਾ ਹੀ ਮੁਬਾਰਕ ਭਰਿਆ ਦਿਨ ਹੈ। ਅੱਜ ਈਦ ਦਾ ਦਿਨ ਹੈ। ਸੋ ਅਸੀਂ ਆਪਣੇ ਸਾਰੇ ਮੁਸਲਮਾਨ ਵੀਰ ਭੈਣਾਂ ਨੂੰ ਈਦ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਦਿਨ ਹੈ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਬੜਾ ਹੀ ਵਧੀਆ ਤਰੀਕੇ ਨਾਲ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ। ਸਾਡੇ ਮੁਸਲਮਾਨ ਵੀਰ ਭੈਣਾਂ ਨੂੰ ਅਸੀਂ ਈਦ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ ਕਸ਼ਮੀਰ ਦੇ ਵਿੱਚ ਈਦ ਦੇ ਜਿਹੜੇ ਮੌਕੇ ਲਈ ਕੋਈ ਵੀ ਜਿਹੜਾ ਇਕੱਠ ਕਰਨ ਦੀ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹੈ, ਉਸ ਦਾ ਕਾਰਨ ਇਹ ਹੈ ਕਿ ਕੋਵਿਡ-19 ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਰਬਜੀਤ ਸਿੰਘ ਸਾਹਨੀ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਪੰਜਾਬ ਤੋਂ ਬਾਹਰ ਜੇ ਅਸੀਂ ਦੇਖੀਏ, ਜਿੱਥੇ ਸਿੱਖ ਨੌਜਵਾਨੀ ਕਾਫੀ ਸੰਗਠਿਤ ਰੂਪ ਦੇ ਵਿੱਚ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਹੋਏ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੋਏ, ਉਹ ਕਾਫੀ ਮਜ਼ਬੂਤ ਯੂਨਿਟਸ ਇਹਨਾਂ ਦੀਆਂ ਭੋਪਾਲ ਦੇ ਵਿੱਚ, ਬੰਬਈ ਦੇ ਵਿੱਚ, ਕਲਕੱਤੇ ਦੇ ਵਿੱਚ, ਪੁੰਛ ਦੇ ਵਿੱਚ, ਜੰਮੂ ਦੇ ਵਿੱਚ, ਸ੍ਰੀਨਗਰ 'ਚ ਰਹੀਆਂ। ਔਰ ਵੀਰ ਸਰਬਜੀਤ ਸਿੰਘ ਸਾਹਨੀ ਪਹਿਲੀ ਵਾਰ 1990 'ਚ ਹੀ ਅਮਰੀਕਾ 'ਚ ਮਿਲੇ। ਬੰਬਈ ਨਾਲ ਇਹਨਾਂ ਦਾ ਸੰਬੰਧ ਸੀ ਔਰ IT ਸੈਕਟਰ 'ਚ ਇਹਨਾਂ ਦੀ ਸਟੱਡੀ ਹੈ ਔਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਉੱਥੇ ਜੁੜੇ ਹੋਏ ਸੀ। ਇੱਥੇ ਆਉਂਦਿਆਂ ਵੀ, ਕਿਉਂਕਿ ਜਿਹਨੂੰ ਵੀ ਬਚਪਨ ਦੇ ਵਿੱਚ ਕੋਈ ਚੇਟਕ ਲੱਗਦੀ ਹੈ ਕਿ ਉਸਨੇ ਕੌਮ ਦੇ ਲਈ ਕੁਝ ਕਰਨਾ ਹੈ, ਉਹ ਫਿਰ ਕੋਈ ਨਾ ਕੋਈ ਜਿਹੜਾ ਵੀ ਉਸ ਦੇ ਇੰਟਰਸਟ ਦਾ, ਦਿਲਚਸਪੀ ਦਾ ਫੀਲਡ ਹੁੰਦਾ ਹੈ, ਉਹਨੂੰ ਚੁਣਦਾ ਹੈ। ਸੋ ਜ਼ਾਹਿਰ ਹੈ ਕਿ ਇਹ ਗੱਲ ਤਾਂ ਦੁਨੀਆ ਭਰ ਦੇ ਐਕਸਪਰਟਸ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜੇ ਤੁਸੀਂ ਕੋਈ ਵੈਲਿਊ ਸਿਸਟਮ, ਕੋਈ ਕਦਰਾਂ ਕੀਮਤਾਂ, ਉਹ ਮਜ਼ਹਬੀ ਹੋਣ, ਉਹ ਤਹਿਜ਼ੀਬੀ ਹੋਣ, ਉਹ ਪਰਿਵਾਰਕ ਜਿਹੜੀਆਂ ਫੈਮਿਲੀ ਕਦਰਾਂ ਕੀਮਤਾਂ ਹੋਣ, ਤੇ ਉਹ ਬਚਪਨ ਤੋਂ ਹੀ ਇਨਕਲਕੇਟ ਕੀਤੀਆਂ ਜਾਂਦੀਆਂ। ਸੋ ਇੱਥੇ ਵੀ ਉਹਨਾਂ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਬਾਅਦ ਯੂਨਾਈਟਿਡ ਸਿੱਖਸ ਦੇ ਨਾਲ, ਜਿਹਦਾ ਨਾਂ ਉਦੋਂ USA ਸੀ, ਯੂਨਾਈਟਿਡ ਸਿੱਖਸ ਇਨ ਸਰਵਿਸ ਆਫ ਅਮਰੀਕਾ, ਇਹ ਉਹਦੀ ਪੇਰੈਂਟ ਬਾਡੀ ਹੈ। ਯੂਨਾਈਟਿਡ ਸਿੱਖਸ ਗਲੋਬਲ ਤਾਂ ਬਾਅਦ 'ਚ ਬਣੀ। ਉਹਦੇ 'ਚ ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਜਿਹੜਾ ਕੰਪਿਊਟਰ ਕਲਾਸਿਸ, ਪੰਜਾਬੀ ਸਿਖਾਉਣਾ, ਅੰਗਰੇਜ਼ੀ ਸਿਖਾਉਣਾ, ਜਿਹੜੇ ਉੱਥੋਂ ਨਵੇਂ ਆਉਂਦੇ ਨੇ ਤਾਂ ਕਿ ਅਮਰੀਕਨ ਸਿਸਟਮ ਦੇ ਵਿੱਚ ਉਹ ਐਡਜਸਟ ਹੋ ਸਕਣ। ਔਰ ਉਸ ਤੋਂ ਬਾਅਦ ਵੀ ਉਹਨਾਂ ਦਾ ਗੁਰਦੁਆਰਾ ਰਿਚਮੰਡ ਹਿੱਲ ਨਾਲ ਉਹ ਕਲੋਜ਼ਲੀ ਜੁੜੇ ਵੀ ਰਹੇ ਔਰ ਐਨੂਅਲ ਕੈਂਪਸ ਯੂਥ ਦੇ ਲਈ। ਔਰ ਉਹਨਾਂ ਦਾ ਸਮੁੱਚਾ ਹੀ ਪਰਿਵਾਰ ਪੰਥ ਨੂੰ ਸਮਰਪਿਤ ਹੈ। ਸਾਡੇ ਨਾਲ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਔਰ ਹਮੇਸ਼ਾ ਹੀ ਇਸ ਐਂਗਲ ਤੋਂ ਕਿ ਪੰਥ ਦੇ ਵਿੱਚ, ਖਾਸ ਤੌਰ 'ਤੇ ਇੱਥੋਂ ਦੇ ਗੁਰਦੁਆਰਾ ਸਿਸਟਮ ਦੇ ਵਿੱਚ ਵੀ ਕਿਵੇਂ ਸਿੱਖੀ ਵੈਲਿਊਜ਼ ਦੇ ਮੁਤਾਬਕ ਐਡਮਿਨਿਸਟ੍ਰੇਸ਼ਨ ਹੋਏ ਜਿਹੜਾ, ਔਰ ਯੂਥ ਦੇ ਲਈ ਕੁਝ ਕੀਤਾ ਜਾਏ। ਸੋ ਹੁਣ ਉਹ ਸਫਲ ਕਾਰੋਬਾਰੀ ਨੇ, ਜਿਵੇਂ ਤੁਸੀਂ ਦੱਸਿਆ, ਔਰ ਉਹ TV 84 ਨੂੰ ਜਿਹੜਾ ਉਹ ਪਿਆਰ ਵੀ ਕਰਦੇ ਨੇ। ਜ਼ਾਹਰ ਹੈ ਕਿ ਜਿਹੜਾ ਵੀ ਪੰਥ ਨੂੰ ਪਿਆਰ ਕਰਨ ਵਾਲਾ ਹੈ, ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਅੱਡ-ਅੱਡ ਸ਼ੋਬਿਆਂ ਦੇ ਵਿੱਚ, ਭਾਵੇਂ ਕੁਛ ਉਹ ਨੇ ਜਿਹੜੇ ਸਿੱਧੇ ਤੌਰ 'ਤੇ ਸਿਆਸੀ ਜਾਂ ਖਾਲਿਸਤਾਨ ਦੀ ਗੱਲ ਜਾਂ ਤੱਤੇ ਰੇਤੇ 'ਤੇ ਪੈਰ ਰੱਖਣ ਨੂੰ ਤਿਆਰ ਹੁੰਦੇ ਨੇ, ਲੇਕਿਨ ਅਸੀਂ ਹਮੇਸ਼ਾ ਹੀ ਹਰ ਉਸ ਇਨਸਾਨ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਹਨੇ ਘੱਟੋ ਘੱਟ ਆਪਣੀ ਜ਼ਿੰਦਗੀ, ਆਪਣੇ ਸੁੱਖਾਂ, ਆਪਣੇ ਪਰਿਵਾਰ ਤੋਂ ਇਲਾਵਾ ਕਿਸੇ ਵੀ ਫੀਲਡ ਨੂੰ ਚੁਣਿਆ ਜਿਹਦੇ 'ਚ ਕਿ ਉਹ ਕੌਮ ਲਈ, ਇਨਸਾਨੀਅਤ ਲਈ ਔਰ ਕੁੱਲ ਮਿਲਾ ਕੇ ਜਿੱਥੇ ਵੀ ਕੋਈ ਬੈਠਾ ਉੱਥੇ ਦੇ ਆਲੇ ਦੁਆਲੇ ਲਈ ਕੋਈ ਚੰਗਾ ਕੰਮ ਕਰ ਰਿਹਾ। ਸੋ ਸਾਡੇ ਸਾਹਮਣੇ ਹਮੇਸ਼ਾ ਅਨੰਦਪੁਰ ਸਾਹਿਬ ਦਾ ਉਹ ਮਾਡਲ ਹੁੰਦਾ ਹੈ ਜਿੱਥੇ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਭਾਈ ਕਨ੍ਹਈਆ ਪਾਣੀ ਦੀ ਮਸ਼ਕ ਲੈ ਕੇ ਦੁਸ਼ਮਣ ਔਰ ਸੱਜਣ ਸਭ ਨੂੰ ਪਾਣੀ ਪਿਆ ਰਹੇ ਨੇ, ਤੇ ਭਾਈ ਬਚਿੱਤਰ ਸਿੰਘ ਨਾਗਣੀ ਬਰਛਾ ਲੈ ਕੇ ਮਸਤ ਹਾਥੀਆਂ ਦਾ ਹੀ ਟਾਕਰਾ ਨਹੀਂ ਕਰ ਰਹੇ, ਜਿਹੜੇ ਹੰਕਾਰੇ ਹੋਏ ਹਾਕਮ ਨੇ, ਜਿਨ੍ਹਾਂ ਨੇ ਗੁਲਾਮੀ ਭਰਪਾ ਕੀਤੀ ਹੋਈ ਹੈ ਦੂਸਰਿਆਂ ਦੇ ਉੱਤੇ, ਉਹਨਾਂ ਨੂੰ ਵੰਗਾਰ ਰਹੇ ਨੇ। ਪਰ ਇਹ ਸਾਰੇ ਹੀ ਆਨੰਦਪੁਰ ਦੀ ਪੁਰੀ ਦੇ ਵਾਸੀ ਨੇ ਤੇ ਦਸ਼ਮੇਸ਼ ਪਿਤਾ ਨੂੰ ਰਿਝਾ ਰਹੇ ਨੇ ਔਰ ਉਸੇ ਹੀ ਪਿਤਾ ਦਾ ਰੂਪ ਹਰ ਸ਼ੈ ਦੇ ਵਿੱਚ, ਹਰ ਵਜੂਦ ਦੇ ਵਿੱਚ ਦੇਖਦੇ ਨੇ। ਜਦੋਂ ਅਸੀਂ ਭਾਈ ਕਨ੍ਹਈਆ ਜੀ ਦੀਆਂ ਇਹ ਲਾਈਨਾਂ ਜਿਹੜੀਆਂ ਭਾਈ ਵੀਰ ਸਿੰਘ ਜੀ ਨੇ ਲਿਖੀਆਂ ਕਿ ਜਦੋਂ ਸ਼ਿਕਾਇਤ ਹੁੰਦੀ ਹੈ ਕਿ ਜਿਨ੍ਹਾਂ ਦੁਸ਼ਮਣ ਫੌਜੀਆਂ ਨੂੰ ਅਸੀਂ ਜ਼ਖਮੀ ਕਰਕੇ ਸੁੱਟਦੇ ਹਾਂ, ਇਹ ਉਹਨਾਂ ਨੂੰ ਪਾਣੀ ਪਿਆ ਕੇ ਉਹਨਾਂ ਨੂੰ ਫੇਰ ਖੜਾ ਕਰ ਦਿੰਦੇ ਨੇ, ਉਹ ਫੇਰ ਲੜਦੇ ਨੇ। ਤੇ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਇਸ ਬਾਰੇ ਤੇ ਉਹ ਕਹਿੰਦੇ ਨੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ,
ਕਿ ਮੈਂ ਤਾਂ ਤੁਹਾਨੂੰ ਪਾਣੀ ਪਿਆਉਂਦਾ, ਮੈਨੂੰ ਤਾਂ ਕੋਈ ਫਰਕ ਹੀ ਨਹੀਂ ਨਜ਼ਰ ਆਉਂਦਾ ਕੌਣ ਸੱਜਣ ਹੈ ਕੌਣ ਦੁਸ਼ਮਣ ਹੈ। ਔਰ ਗੁਰੂ ਕਲਗੀਧਰ ਪਾਤਸ਼ਾਹ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ, ਭਾਈ ਸਾਹਿਬ ਜਿੱਥੇ ਤੁਸੀਂ ਪਾਣੀ ਪਿਆਉਂਦੇ ਹੋ ਜ਼ਖਮੀਆਂ ਨੂੰ, ਸੱਜਣ ਔਰ ਦੁਸ਼ਮਣ ਦੋਨਾਂ ਨੂੰ, ਉੱਥੇ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲਾ ਦਿਆ ਕਰੋ। ਸੋ ਸਿੱਖੀ ਦਾ ਆਦਰਸ਼ ਤਾਂ ਇਹੀ ਹੈ ਕਿ ਭਾਈ ਆਪਣੇ ਤੋਂ ਨਿਕਲ ਕੇ ਵੀ ਕੁਛ ਕਰੋ। ਔਰ ਅੱਜ ਜਿਹੜੇ ਇਸ ਮੁਬਾਰਕ ਦਿਨ ਦੀ ਅਸੀਂ ਸਾਰੇ ਇਸਲਾਮਿਕ ਵਰਲਡ ਨੂੰ ਮੁਬਾਰਕਬਾਦ ਦਿੱਤੀ ਹੈ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਨਾਲ। ਇਹ ਈਦ ਅਲ ਅਦਾ ਦਾ ਦਿਨ ਹੈ ਔਰ ਇਸ ਨੂੰ ਸਾਡੇ ਪੋਪੂਲਰ ਜਿਹੜਾ ਖਿੱਤੇ ਦੇ ਵਿੱਚ ਜਿਹੜਾ ਲਫ਼ਜ਼ ਪੋਪੂਲਰ ਹੈ ਉਹਨੂੰ ਬਕਰੀਦ ਕਰਕੇ ਕਿਹਾ ਜਾਂਦਾ ਹੈ, ਕਿਉਂਕਿ ਸਾਲ ਦੇ ਵਿੱਚ 2 ਈਦਾਂ ਹੁੰਦੀਆਂ ਨੇ। ਇੱਕ ਜ਼ਾਹਰ ਹੈ ਜਿਹੜੀ ਰਮਜ਼ਾਨ ਦੇ ਮਹੀਨੇ ਨਾਲ ਜੁੜੀ ਹੋਈ ਹੈ, ਜਿਹਦੇ 'ਚ ਰੋਜ਼ੇ ਰੱਖੇ ਜਾਂਦੇ ਨੇ, ਔਰ ਅਖੀਰਲੇ ਦਿਨ ਜਿਹੜਾ ਵੱਡਾ ਜਿੱਥੇ ਪ੍ਰੇਅਰ ਵੀ ਹੁੰਦੀ ਹੈ ਔਰ ਹਾਲਾਂਕਿ ਰੋਜ਼ਾਨਾ ਰੋਜ਼ਾ ਖੋਲ੍ਹਿਆ ਜਾਂਦਾ, ਇਫਤਾਰ ਹੁੰਦਾ, ਲੇਕਿਨ ਈਦ ਦਾ ਫਾਈਨਲ ਦਿਨ ਜਿਸ ਦਿਨ ਖਾਸ ਤੌਰ 'ਤੇ ਸੇਵੀਆਂ ਜਿਹੜੀਆਂ ਮਿੱਠੀਆਂ ਬਣਾਈਆਂ ਜਾਂਦੇ, ਇਸ ਲਈ ਉਸ ਈਦ ਨੂੰ ਆਮ ਲੋਕਾਂ ਦੀ ਜ਼ੁਬਾਨ 'ਚ ਤਾਂ ਇਹੀ ਹੁੰਦਾ ਨਾ, ਉਹ ਉਹਦੇ ਇਤਿਹਾਸਕ ਜਾਂ ਦੂਸਰੇ ਪਿਛੋਕੜ ਤੋਂ ਨਾ ਵੀ ਵਾਕਫ ਹੋਣ, ਉਹਨਾਂ ਨੇ ਆਪਣੀ ਚੋਇਸ ਦਾ ਕੋਈ ਨਾ ਕੋਈ ਦਿਨ ਜਿਹੜਾ ਹੈ ਉਹ ਆਪਣੀ ਜ਼ੁਬਾਨ 'ਚ ਹੀ ਰੱਖਿਆ ਹੁੰਦਾ, ਉਹਨੂੰ ਜਿਹੜੀ ਆ ਉਹ ਸੇਵੀਆਂ ਵਾਲੀ ਈਦ ਕਹਿੰਦੇ ਨੇ। ਨਹੀਂ, ਮਿੱਠੀਆਂ ਸੇਵੀਆਂ ਹੁੰਦੀਆਂ ਨੇ, ਜ਼ਾਹਰ ਹੈ ਵੀ ਉਹਦਾ ਪਕਵਾਨ ਹੈ, ਲੇਕਿਨ ਇਹ ਜਿਹੜੀ ਈਦ ਅਲ ਅਦਾ ਹੈ ਇਸ ਨੂੰ ਬਕਰੀਦ ਕਿਹਾ ਜਾਂਦਾ ਹੈ ਕਿਉਂਕਿ ਇਹ ਕੁਰਬਾਨੀ ਦੀ ਈਦ ਹੈ। ਔਰ ਕੁਰਬਾਨੀ ਦੇ ਲਈ ਜਿਹੜਾ ਅੱਡ-ਅੱਡ ਜਾਨਵਰ ਜਿਹੜੇ ਨੇ ਉਹ ਚੁਣੇ ਜਾਂਦੇ ਨੇ, ਉਹਨਾਂ ਦੀ ਖਰੀਦੋ ਫਰੋਖਤ ਹੁੰਦੀ ਹੈ। ਔਰ ਮੈਂ ਕੱਲ੍ਹ ਹੀ ਦੇਖ ਰਿਹਾ ਸੀ ਕਿ ਪੰਜਾਬ 'ਚ ਮਲੇਰਕੋਟਲਾ ਜਿਹੜਾ ਇੱਕੋ ਇੱਕ ਮੁਸਲਮਾਨ ਮੈਜੋਰਿਟੀ ਸ਼ਹਿਰ ਹੈ, 1.5-2 ਲੱਖ ਦੇ ਕਰੀਬ ਮੁਸਲਮਾਨ ਭੈਣ ਭਰਾ ਉੱਥੇ ਵਸਦੇ ਨੇ। ਸੋ ਕੱਲਾ ਫਿਰ ਇਹੀ ਨਹੀਂ ਹੈ ਕਿ ਵੀ ਸਿਰਫ ਉਹੀ ਸੈਲੀਬ੍ਰੇਟ ਕਰਦੇ ਨੇ, ਜ਼ਾਹਰ ਹੈ ਇਸ ਵੇਲੇ ਜਿਸ ਕਿਸਮ ਦਾ ਮਾਹੌਲ ਹਿੰਦੂ ਤਵੀਆਂ ਨੇ 4 ਚਫੇਰੇ ਖਿਲਾਰਿਆ ਹੋਇਆ। ਔਰ ਮਲੇਰਕੋਟਲੇ 'ਚ ਈਦ ਅਲ ਅਦਾ ਸ਼ੁਰੂ ਹੋਣ ਤੋਂ 2 ਹਫ਼ਤੇ ਪਹਿਲਾਂ ਹੀ ਲਗਭਗ ਬਹੁਤ ਵੱਡੀ ਪਸ਼ੂ ਮੰਡੀ ਲੱਗਦੀ ਹੈ ਔਰ ਉਹਦੇ 'ਚ ਰਾਜਸਥਾਨ, ਹਰਿਆਣਾ, ਯੂਪੀ ਤੋਂ ਵੀ ਜਿਹੜੇ ਵਪਾਰੀ ਨੇ ਉਹ ਬੱਕਰੇ ਲੈ ਕੇ ਔਰ ਦੂਸਰੇ ਕੁਰਬਾਨੀ ਦੇ ਜਾਨਵਰ, ਖਾਸ ਤੌਰ ਤੇ ਬੱਕਰੇ ਹੀ ਹੁੰਦੇ ਨੇ, ਉਹ ਲੈ ਕੇ ਆਉਂਦੇ ਨੇ। ਔਰ ਉਹਦੀ ਉੱਤੇ ਪੂਰੀ ਖਬਰ ਸੀ 2 ਦਿਨ ਪਹਿਲੇ ਕਿ ਇਸ ਵਾਰ ਕਿਉਂਕਿ ਕਾਰੋਬਾਰ ਵੀ ਸਾਰੇ ਠੱਪ ਹੋਏ ਨੇ ਤੇ ਜਿਹੜਾ ਹੁਣ ਉਹਦੇ 'ਚ ਇਸ ਗੱਲ ਦਾ ਧਿਆਨ ਰਹੇ, ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਵੀ ਜਿਵੇਂ ਬੱਕਰਾ ਹੈ ਜਾਂ ਦੂਸਰਾ ਹੈ ਸਸਤਾ ਹੋਏਗਾ, ਕੁਛ ਹਜ਼ਾਰਾਂ 'ਚ ਹੋਏਗਾ, ਲੇਕਿਨ ਜਿਹੜੇ ਖਾਸ ਇਸ ਦਿਨ ਦੇ ਲਈ ਕੁਰਬਾਨੀ ਲਈ ਕੁਛ ਨੂੰ ਪਾਲਿਆ ਜਾਂਦਾ ਹੈ, ਬੱਕਰੇ ਦੀ ਕੀਮਤ 2 ਲੱਖ ਤੋਂ ਲੈ ਕੇ ਉਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਹਾਂ, ਕਿਉਂਕਿ ਉਹਨਾਂ ਦੀ ਜਦੋਂ ਤੁਸੀਂ ਉਹ ਸਾਰੀ ਬਰੀਡ ਦੇਖਦੇ ਹੋ ਜਾਂ ਦੂਸਰਾ ਦੇਖਦੇ ਹੋ, ਸੋ ਉਹ ਉਹਨਾਂ ਵਪਾਰੀਆਂ ਦੀ ਸੀ ਸ਼ਿਕਾਇਤ, ਇੱਕ ਨੇ ਕਿਹਾ ਜੀ ਮੇਰਾ 2 ਲੱਖ ਦਾ ਬੱਕਰਾ ਜਿਹੜਾ ਅੱਜ ਸਿਰਫ 1 ਲੱਖ ਦੇ ਵਿੱਚ ਮੈਨੂੰ ਵੇਚਣ ਤੇ ਮਜਬੂਰ ਹੋਣਾ ਪਿਆ, ਵੀ ਗਾਹਕ ਨਹੀਂ ਨੇ। ਚਲੋ ਇਹ ਇੱਕ ਵੱਖਰਾ ਪਾਰਟ ਹੈ, ਪਰ ਮੈਨੂੰ ਇਸ ਗੱਲ ਦੇ ਉੱਤੇ ਤਸੱਲੀ ਵੀ ਹੋਈ ਕਿ ਇਸ ਨਫ਼ਰਤ ਦੇ ਮਾਹੌਲ 'ਚ ਚੱਲਦੇ ਆ, ਜਿੱਥੇ ਭਾਰਤ ਦੇ ਅੱਡ-ਅੱਡ ਸੂਬਿਆਂ ਦੇ ਵਿੱਚ ਕਿਤੇ ਇਹ ਕਹਿ ਕੇ, ਯੂਪੀ ਦੇ ਵਿੱਚ ਤਾਂ ਉਹਨਾਂ ਨੇ ਇਸ ਕਿਸਮ ਦੀ ਪਾਬੰਦੀ ਇੱਕ ਸ਼ਹਿਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ, ਉੱਤਰਾਖੰਡ ਦੇ ਵਿੱਚ, ਕਿ ਜੀ ਇਹ ਪਵਿੱਤਰ ਹਿੰਦੂ ਹੋਲੀ ਸਿਟੀ ਹੈ, ਇੱਥੇ ਕੋਈ ਕੁਰਬਾਨੀ ਹੋ ਹੀ ਨਹੀਂ ਸਕਦੀ, ਇਹ ਬਿਲਾ ਵਜ੍ਹਾ ਜਿਹੜਾ ਉਹ ਜਾਨਵਰਾਂ ਨੂੰ ਮਾਰਨਾ ਇਹ ਠੀਕ ਨਹੀਂ ਹੈ। ਹਾਲਾਂਕਿ ਕੋਰਟ ਨੇ ਉਹਨੂੰ ਜਿਹੜਾ ਉਹ ਓਵਰਟਰਨ ਕਰਤਾ ਉਸ ਫੈਸਲੇ ਨੂੰ ਐਡਮਿਨਿਸਟ੍ਰੇਸ਼ਨ ਦੇ, ਪਰ ਬਹੁਤ ਸਾਰੀਆਂ ਥਾਵਾਂ ਤੇ ਹੁਣ ਡਰਦੇ ਆ ਜਿਹੜਾ ਉਹ ਬਹੁਤ ਸੀਮਤ ਜਿਹੇ ਅੰਦਾਜ਼ ਦੇ ਵਿੱਚ, ਈਵਨ ਜੰਮੂ ਕਸ਼ਮੀਰ 'ਚ ਹੁਣ ਤਾਂ ਕਸ਼ਮੀਰ ਵਾਦੀ 'ਚ ਉਹਨਾਂ ਨੇ, ਜਿਵੇਂ ਤੁਸੀਂ ਕਿਹਾ ਔਰ ਇਹ PTI ਦੀ ਖਬਰ ਹੈ ਕਿ ਈਦ Congregational prayers not allowed in Kashmir amid COVID। ਈਵਨ ਕੁਰਬਾਨੀ ਜਾਂ ਪਬਲਿਕਲੀ ਜੋ ਵੀ ਹੈ ਉਸ ਨੂੰ ਤਾਂ ਦੂਰ ਦੀ ਗੱਲ, ਉਹਨਾਂ ਨੇ ਇਹ ਕਹਿ ਕੇ ਕਿ ਜੀ ਨਹੀਂ COVID-19 ਚੱਲ ਰਿਹਾ, ਉੱਥੇ ਉਹਨਾਂ ਨੇ ਈਵਨ, ਕਿਉਂਕਿ ਇਸ ਮੌਕੇ ਦੇ ਉੱਤੇ ਵੀ ਜ਼ਾਹਰ ਹੈ ਜਦੋਂ ਤੁਸੀਂ ਇਹ ਜਿਹੜੀ ਈਦ ਹੈ ਬਕਰੀਦ ਐਕਚੁਅਲੀ ਸ਼ੁਕਰਾਨੇ ਦੀ ਈਦ ਹੈ, ਕੁਰਬਾਨੀ ਦਾ ਦਿਨ ਹੈ। ਔਰ ਮੈਂ ਇਹਨੂੰ ਡਿਸਕਸ ਕਰਾਂਗਾ ਕਿ ਵੀ ਇਸ ਦਾ ਜਿਹੜਾ ਪਿਛੋਕੜ ਹੈ ਕਿਸ ਘਟਨਾ ਨਾਲ ਜੁੜਿਆ ਹੋਇਆ ਔਰ ਉਸ ਤੋਂ ਸਭ ਲਈ ਸਬਕ ਕੀ ਹੈ। ਲੇਕਿਨ ਉਹ ਤਾਂ ਬਹਾਨਾ ਲੱਭਦੇ ਨੇ ਕੋਈ ਨਾ ਕੋਈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੋਵਿਡ ਦੇ ਚੱਲਦਿਆਂ ਕੁੰਭ ਮੇਲਾ ਹੋ ਸਕਦਾ ਹੈ, ਹੁਣ ਵੀ ਜਗਨਨਾਥਪੁਰੀ ਦੇ ਵਿੱਚ ਵੱਡਾ ਜਿਹੜਾ ਉਹਦੇ ਰੱਥ ਨਿਕਲਦਾ ਹੈ, ਉਹ ਫੰਕਸ਼ਨ ਹੋ ਰਹੇ ਨੇ ਯੂਪੀ ਦੇ ਵਿੱਚ। ਔਰ ਈਵਨ ਮੋਦੀ ਜਦੋਂ ਹੁਣ ਆ ਬਨਾਰਸ 'ਚ ਗਿਆ 3 ਦਿਨ ਪਹਿਲਾਂ ਕਿ ਉੱਥੇ ਜੀ ਇੰਨੇ 200 ਕਰੋੜ ਦੇ ਪ੍ਰੋਜੈਕਟਸ ਦਾ ਉਦਘਾਟਨ ਕੀਤਾ।
ਤੁਸੀਂ ਉਹ ਪਿਕਚਰਸ ਦੇਖ ਸਕਦੇ ਹੋ, ਹਜ਼ਾਰਾਂ ਦੀ ਗਿਣਤੀ 'ਚ ਲੋਕ, ਕਿਸੇ ਦੇ ਮਾਸਕ ਵੀ ਨਹੀਂ ਪਾਈ ਹੋਈ ਔਰ ਥਾਂ ਨਾਲ ਉਹਦੇ ਯੋਗੀ ਵੀ ਆ, ਉਹਨੇ ਡਰਾਮੇ ਜਿਹੇ ਲਈ ਮਾਸਕ ਬੰਨੀ ਹੋਈ ਹੈ ਮੂੰਹ ਦੇ ਉੱਤੇ। ਲੇਕਿਨ ਇਹ ਸਭ ਹੋਣ ਦੇ ਬਾਵਜੂਦ ਜੇ ਤੁਸੀਂ ਦੇਖੋ ਕਿ ਹਿੰਦੂਤਵੀ ਐਡਮਿਨਿਸਟ੍ਰੇਸ਼ਨ ਕਿਵੇਂ ਮਜ਼ਹਬੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਸਿੱਧੇ ਤੌਰ ਤੇ, ਤਾਂ ਫਿਰ ਦਿੱਲੀ ਦੇ ਗੁਰਦੁਆਰਿਆਂ ਨੂੰ ਵਿਕਾਸਪੁਰੀ ਦੇ ਉਸ ਜੱਜ ਵੱਲੋਂ ਕੀਤਾ ਆਰਡਰ ਕਿ ਜੀ ਕੋਈ ਵੀ ਇੱਥੇ ਆ ਨਹੀਂ ਸਕਦਾ, ਜਿਹੜਾ ਜੇ ਆਏਗਾ ਤੇ ਗੁਰਦੁਆਰੇ ਦੇ ਪ੍ਰੈਜ਼ੀਡੈਂਟ, ਸੈਕਟਰੀ, ਗ੍ਰੰਥੀ, ਹੈੱਡ ਗ੍ਰੰਥੀ, ਉਹਨਾਂ ਸਾਰਿਆਂ ਨੂੰ ਪਨਿਸ਼ ਕੀਤਾ ਜਾਏਗਾ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੇ ਰੋਹ ਦੇ ਸਾਹਮਣੇ 24 ਘੰਟੇ ਦੇ ਵਿੱਚ ਉਹਨਾਂ ਨੂੰ ਯੂ ਟਰਨ ਮਾਰਨਾ ਪਿਆ, ਪਰ ਇਹ ਦੱਸਦਾ ਹੈ ਕਿ ਕਿਵੇਂ ਮਜ਼ਹਬੀ ਆਜ਼ਾਦੀਆਂ ਨੂੰ ਕੁਚਲਿਆ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਫਰਵਰੀ 2020 ਤੋਂ ਉਸ ਨੂੰ ਬੰਦ ਕੀਤਾ ਹੋਇਆ ਹੈ, 1.5 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਪਰਸੋਂ ਹੀ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਵੀ ਕਹਿ ਰਿਹਾ ਸੀ ਅਸੀਂ ਤਾਂ ਬਾਰ-ਬਾਰ ਅਪੀਲਾਂ ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਦੂਸਰਾ ਉਹਨਾਂ ਨੇ ਕਿਹਾ ਜੀ ਉਹ ਖੋਲ੍ਹਣ ਦਾ ਨਾਂ ਨਹੀਂ ਲੈ ਰਹੇ, ਉਹਨਾਂ ਦੀ ਬਦਨੀਤੀ ਹੈ। ਇਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਹੋਰ ਮਾਮਲਿਆਂ ਦੇ ਵਿੱਚ ਉਲਝੇ ਹੋਏ ਹੋ, ਬਿਆਨਬਾਜ਼ੀਆਂ ਦੇ ਵਿੱਚ, ਤੁਸੀਂ ਕਿਉਂ ਨਹੀਂ ਜਥੇ ਲੈ ਕੇ ਜਾਂਦੇ ਕਰਤਾਰਪੁਰ ਸਾਹਿਬ ਦੇ ਉਸ ਕੋਰੀਡੋਰ ਦੇ ਉਸ ਮੁਕਾਮ ਦੇ ਉੱਤੇ ਜਿੱਥੋਂ ਭਾਰਤ ਵੱਲ ਉਸ ਦਾ ਲੰਘ ਹੈ, ਔਰ ਉੱਥੇ ਮੋਰਚਾ ਲਾਓ ਇਸ ਦੇ ਉੱਤੇ। ਤੁਹਾਨੂੰ ਵੀ ਅਕਾਲੀਆਂ ਦੇ ਪੱਲੇ ਕੁਛ ਨਹੀਂ ਹੈ, ਰੁਲੇ ਹੋਏ ਹੋ ਤੁਸੀਂ ਇਸ ਮਜ਼ਹਬੀ ਮੁੱਦੇ ਦੇ ਉੱਤੇ ਹੀ। ਲੇਕਿਨ ਅਲਟੀਮੇਟਲੀ ਤਾਂ ਆਕਾ ਨੂੰ ਵੀ ਨਾਰਾਜ਼ ਨਹੀਂ ਕਰਨਾ, ਖੇਡ ਤਾਂ ਕੋਈ ਹੋਰ ਚੱਲ ਰਹੀ ਹੈ। ਲੇਕਿਨ ਮੈਂ ਇਹ ਦੱਸ ਰਿਹਾ ਕਿ ਕਿਵੇਂ ਇੱਕ ਪਾਸੇ 50 ਸਾਲ ਤੋਂ ਜ਼ਿਆਦਾ 70 ਸਾਲ ਲੱਗ ਗਏ ਦੁਨੀਆ ਭਰ ਸਿੱਖਾਂ ਨੂੰ ਅਰਦਾਸ ਕਰਦੇ ਆ ਕਿ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ। ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਿਆ। ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਨਾਂ ਦੇ ਅਹੁਦੇਦਾਰ ਔਰ ਐਵੈਕੂਅਸ ਟਰਸਟ ਪ੍ਰਾਪਰਟੀ ਬੋਰਡ, ਉਹਨਾਂ ਦੀ 3-4 ਦਿਨ ਪਹਿਲਾਂ ਮੀਟਿੰਗ ਸੀ ਔਰ ਪਾਕਿਸਤਾਨ ਕਮੇਟੀ ਕਹਿ ਰਹੀ ਹੈ ਜੀ ਪਹਿਲਾਂ ਅਸੀਂ ਅਰਦਾਸ ਖੁੱਲੇ ਦਰਸ਼ਨ ਦੀਦਾਰ ਦੀ ਕਰਦੇ ਰਹੇ, ਹੁਣ ਦੁਨੀਆ ਭਰ 'ਚ ਅਸੀਂ ਇਹ ਅਰਦਾਸ ਕਰਨ ਤੇ ਮਜਬੂਰ ਹਾਂ ਕਿ ਇਸ ਲਾਂਘੇ ਨੂੰ ਮੁੜ ਖੋਲ੍ਹਿਆ ਜਾਏ ਜਿਸ ਨੂੰ ਕਿ ਬੰਦ ਕੀਤਾ ਹੈ। ਪਰ ਇਹ ਮੈਂ ਇਸ ਲਈ ਪੁਆਇੰਟ ਆਊਟ ਕਰ ਰਿਹਾ ਹਾਂ ਕਿ ਕਿਸ ਹੱਦ ਤੱਕ ਜਾ ਕੇ ਇਹ ਨਾ ਲੱਗੇ ਕਿ ਜੀ ਇਹ ਸਿਰਫ ਮੁਸਲਮਾਨਾਂ ਦੇ ਖਿਲਾਫ ਜਾਂ ਇਹ ਪਾਬੰਦੀ ਕਸ਼ਮੀਰ 'ਚ ਕਿ ਜੀ ਤੁਸੀਂ ਕੋਵਿਡ ਦਾ ਬਹਾਨਾ, ਕਿ ਫਿਰ ਇਹੀ ਨਹੀਂ। ਉਹਨਾਂ ਨੇ ਕਿਹਾ ਜੀ ਜਿਹੜੀਆਂ ਵੈਸੇ ਗਾਈਡਲਾਈਨਸ ਨੇ ਉਹਦੇ ਥੱਲੇ 30 ਬੰਦਿਆਂ ਦੀ ਗੈਦਰਿੰਗ ਅਲਾਓ ਹੋ ਸਕਦੀ ਹੈ, ਉਹਨਾਂ ਦੀ ਮੇਨ ਖਬਰ ਹੈ। ਪਰ ਉਹਨਾਂ ਨੇ ਕਿਹਾ ਜੀ ਕਿਉਂਕਿ 30 ਹੋਣੇ ਨਹੀਂ ਤਾਂ ਜ਼ਾਹਰ ਹੈ ਇਕੱਠੇ ਹੋ ਜਾਣੇ ਨੇ, ਇਸ ਲਈ ਅਸੀਂ 30 ਵੀ ਇਕੱਠੇ ਨਹੀਂ ਹੋਣ ਦੇਣੇ, ਇਸ ਲਈ ਇਹੀ ਅਸੀਂ ਫੈਸਲਾ ਲੈ ਰਹੇ ਹਾਂ ਈਦ ਕੰਗਰੀਗੇਸ਼ਨਲ ਪ੍ਰੇਅਰਸ ਨਾਟ ਅਲਾਉਡ ਇਨ ਕਸ਼ਮੀਰ। ਔਰ ਬਹਾਨਾ ਇਹ ਨਹੀਂ ਹੈ ਕਿ ਕਾਰਨ ਇਹਦਾ ਇਹ ਹੈ, ਇਹਦਾ ਬਹਾਨਾ ਕੋਵਿਡ ਹੈ। ਹੁਣ ਬਾਕੀ ਸਾਰੇ ਦੇਸ਼ ਦੇ ਲਈ, ਮੋਦੀ ਦੀਆਂ ਗੈਦਰਿੰਗਸ ਲਈ, ਜਗਨਨਾਥਪੁਰੀ ਲਈ, ਉਹ ਸ਼ਿਵ ਸ਼ੰਕਰ ਦੇ ਨੰਗੇ ਜਿਹੇ ਉਹ ਸਾਧ, ਉਹਨਾਂ ਨੂੰ ਕਵਾੜੀਏ ਕਿ ਕੀ ਕਹਿੰਦੇ ਨੇ, ਉਹ ਗੰਗਾ 'ਚੋਂ ਪਾਣੀ ਇਕੱਠਾ ਕਰਦੇ ਨੇ ਫਿਰ ਜਾ ਕੇ ਆਪਣੇ ਪਿੰਡਾਂ 'ਚ ਲੈ ਕੇ ਜਾਂਦੇ ਨੇ। ਸੁਪਰੀਮ ਕੋਰਟ ਨੇ ਹਾਲਾਂ ਉਸ ਦੇ ਉੱਤੇ ਡਾਇਰੈਕਟਿਵ ਦਿੱਤਾ। ਯੂਪੀ ਦਾ ਚੀਫ ਮਿਨਿਸਟਰ ਕਹਿ ਰਿਹਾ ਨਹੀਂ ਇਹ ਸਾਡੇ ਧਾਰਮਿਕ ਜਜ਼ਬਾਤਾਂ ਨਾਲ ਜੁੜਿਆ ਹੋਇਆ ਮਸਲਾ ਹੈ, ਇਹ ਸਾਡੇ ਜਿਹੜੇ ਕਬਾੜੀਏ ਨੇ ਇਵੇਂ ਹੀ ਜਾਣਗੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਉਹ ਬੇਸ਼ੱਕ ਕੁੰਭ ਦਾ ਹੋਏ ਜਾਂ ਮੋਦੀ ਜਿਹੜਾ ਖੁਦ ਹੁਣੇ ਹੀ ਅਜੇ 4 ਦਿਨ ਪਹਿਲਾਂ ਉਹ ਬਨਾਰਸ ਦੇ ਵਿੱਚ ਉਹਦੀਆਂ ਧੱਜੀਆਂ ਉਡਾ ਕੇ ਆਇਆ, ਪਰ ਇਸ ਗੱਲ ਨੂੰ ਅਲਾਉ ਨਹੀਂ ਕੀਤਾ ਜਾ ਰਿਹਾ ਕਿ ਈਵਨ ਔਰ ਕਸ਼ਮੀਰ ਵਾਦੀ 'ਚ ਖਾਸ ਤੌਰ ਤੇ ਕਿ ਉੱਥੇ ਈਵਨ 30 ਬੰਦੇ ਵੀ ਗੈਦਰ ਹੋ ਕੇ ਈਦ ਦੀ ਜਿਹੜੀ ਹੈ ਉਹ ਨਮਾਜ਼ ਅਦਾ ਕਰ ਸਕਣ। ਸੋ ਮੈਂ ਸਮਝਦਾ ਵੀ ਇਹ ਜਦੋਂ ਇਸ ਕਿਸਮ ਦੇ ਹਾਕਮ ਬਣ ਜਾਂਦੇ ਨੇ, ਬੇਸ਼ੱਕ ਬੀਤੇ ਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਦੁਨੀਆ ਦੇ ਵਿੱਚ ਅਸੀਂ ਤਾਕਤ ਹਾਸਲ ਕਰਕੇ ਉਹ ਐਮਪਾਇਰ ਬਣਨ, ਉਹ ਬਾਦਸ਼ਾਹ ਪਾਵਰਫੁਲ ਬਣਨ ਜਾਂ ਕੋਈ ਹੋਰ ਸਿਸਟਮ ਆਏ, ਜਦੋਂ ਇੱਕ ਆਮ ਲੋਕ ਜਿਹਨੂੰ ਜਨਤਾ ਜਨਾਰਦਨ ਕਹਿੰਦੇ ਨੇ ਜਾਂ ਆਵਾਜ਼ੇ ਖਲਕਤ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਭਾਈ ਅੱਤ ਤੇ ਰੱਬ ਦਾ ਵੈਰ ਹੁੰਦਾ। ਸੋ ਮਤਲਬ ਹੀ ਇਹ ਹੈ ਕਿ ਰੱਬ ਜਦੋਂ ਕਿਸੇ ਨੂੰ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਕਿ ਇਹ ਵੀ ਜਦੋਂ ਕਿਸੇ ਦੇ ਕੋਲ ਕੋਈ ਉਸ ਨੂੰ ਪਾਵਰ ਮਿਲਦੀ ਹੈ। ਔਰ ਗੁਰਬਾਣੀ ਦਾ ਇੱਕ ਬੜਾ ਖੂਬਸੂਰਤ ਇਸ ਦੇ ਉੱਤੇ ਕੋਟ ਹੈ, ਜਿਹੜਾ ਆਸਾ ਦੀ ਵਾਰ ਦੀ ਜਦੋਂ ਸਮਾਪਤੀ ਹੁੰਦੀ ਹੈ ਤੇ ਅਕਸਰ ਇਹ ਪੌੜੀ ਪੜ੍ਹੀ ਜਾਂਦੀ ਹੈ ਕਿ ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਕਿ ਉਸ ਰੱਬ ਦੇ ਘਰ, ਵਾਹਿਗੁਰੂ ਦੇ ਘਰ, ਅੱਲਾਹ ਤਾਲਾ ਦੇ ਘਰ ਬਲਿਸ ਹੈ, ਆਨੰਦ, ਜੋਏ ਨੂੰ ਕਹਿੰਦੇ ਨੇ,
ਵਧਾਈ ਵੀ ਕਿਸੇ ਚੀਜ਼ ਨੂੰ ਜਦੋਂ ਅਸੀਂ ਕਿਸੇ ਨੂੰ ਵਧਾਈ ਦਿੰਦੇ ਹਾਂ ਤੇ ਵਧਣ ਤੋਂ ਹੁੰਦਾ ਹੈ ਕਿ ਪ੍ਰੋਗਰੈਸ ਹੈ। ਅਸੀਂ ਮਾਝੇ ਦੇ ਵਿੱਚ ਤਾਂ ਲਫ਼ਜ਼ ਵੀ ਵਧਾਇਓ ਕਹਿੰਦੇ ਨੇ ਕਿ ਜੀ ਵਧਾਇਓ ਵਧਾਇਓ ਕਿ ਵਾਧਾ ਹੋਣਾ, ਕਿਉਂਕਿ ਔਰ ਆਮ ਤੌਰ ਤੇ ਤੁਸੀਂ ਦੁਕਾਨਦਾਰਾਂ ਦੀ ਜ਼ਬਾਨ 'ਚ ਵੀ ਸੁਣੋਗੇ, ਉਹ ਇਹ ਨਹੀਂ ਕਹਿਣਗੇ ਕਿ ਮੈਂ ਇੰਨੇ ਵਜੇ ਦੁਕਾਨ ਬੰਦ ਕਰਨੀ ਹੈ, ਉਹ ਕਹਿੰਦੇ ਕਿ ਦੁਕਾਨ ਇੰਨੇ ਵਜੇ ਵਧਾਣੀ ਹੈ, ਕਿਉਂਕਿ ਇਹ ਵੀ ਟਰਮੀਨੋਲੋਜੀ ਦਾ ਹੈ ਕਿ ਵੀ ਬੰਦ ਦਾ ਮਤਲਬ ਤਾਂ ਕਲੋਜ਼ ਹੈ। ਸੋ ਮਤਲਬ ਇਹ ਹੈ ਵੀ ਉਸ ਰੱਬ ਦੇ ਘਰ ਉਹੀ ਆਨੰਦ, ਉਹੀ ਵਧਾਈ ਜਿਹਦੇ 'ਚ ਖੁਸ਼ੀ ਵਾਧਾ ਹੁੰਦਾ ਹੈ। ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ, ਤੁਹਾਨੂੰ ਇੱਜ਼ਤ ਦੇਣੀ, ਤੁਹਾਨੂੰ ਆਬਰੂ, ਤੁਹਾਨੂੰ ਹਾਈਟਸ, ਰੈਕਗਨੀਸ਼ਨ, ਸਿਫਤ ਮਿਲਣੀ, ਮਾਣ, ਮਹੱਤ ਵੀ ਇਸ ਹਾਈਟਸ ਨਾਲ ਜੁੜਿਆ ਹੋਇਆ, ਉੱਚਾ ਅਹੁਦਾ ਹੋਏ, ਉੱਚਾ ਕੋਈ ਹੋਰ ਨਵਾਜ਼ਿਆ ਜਾਏ। ਤੇਜ ਪਾਵਰ ਨੂੰ ਕਹਿੰਦੇ ਨੇ, ਜਿਹੜੀ ਜ਼ਾਹਰ ਹੈ ਕਿ ਪੋਲੀਟੀਕਲ ਪਾਵਰ ਦੇ ਨਾਲ, ਈਵਨ ਧਨ ਦੇ ਨਾਲ, ਦੌਲਤ ਵੀ ਕਿਸੇ ਕੋਲ ਆਣੀ। ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ, ਇਹ ਤਿੰਨੋਂ ਹੀ ਚੀਜ਼ਾਂ ਰੱਬ ਦਿੰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ ਰੈਗਸ ਟੂ ਰਿਚਿਸ ਹੁੰਦਾ ਹੈ, ਕੋਈ ਬੰਦਾ ਰੁਲਿਆ ਹੁੰਦਾ ਹੈ ਉਹ ਕਿਸ ਹੱਦ ਤੱਕ ਪਹੁੰਚਦਾ ਹੈ, ਤੇ ਕਿਵੇਂ ਫਿਰ ਉੱਤੋਂ ਜਿਹੜਾ ਧੜਮ ਕਰਕੇ ਫਰਸ਼ ਤੇ ਡਿੱਗਦਾ। ਜਦੋਂ ਲੋਕ ਕਹਿੰਦੇ ਨੇ ਕਿ ਅੱਤ ਤੇ ਰੱਬ ਦਾ ਵੈਰ ਹੈ, ਕਿ ਜੇ ਮਾਣ ਮਹੱਤਾ ਤੇਜ ਜਿਹਨੂੰ ਮਿਲਦਾ ਹੈ ਉਹ ਰੱਬ ਵੱਲ ਮੂੰਹ ਨਾ ਕਰੇ ਜਾਂ ਰੱਬ ਤੋਂ ਵੱਲ ਪਿੱਠ ਕਰ ਲਏ ਜਾਂ ਰੱਬ ਤੋਂ ਬੇਮੁਖ ਹੋ ਜਾਏ, ਤੇ ਫਿਰ ਉਸ ਨੂੰ ਜੋ ਮਿਲਦਾ ਉਹ ਜਰਿਆ ਨਹੀਂ ਜਾਂਦਾ। ਨਾ ਜਰ ਸਕਣ ਦਾ ਮਤਲਬ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਭਾਈ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰ, ਕਿ ਭਾਈ ਜਿੰਨਾ ਭਾਂਡਾ ਹੁੰਦਾ ਹੈ, ਕਈ ਵਾਰ ਇਹ ਮਾਣ ਮਹੱਤਾ ਤੇਜ ਜਦੋਂ ਛੋਟੇ ਭਾਂਡੇ 'ਚ ਪੈ ਜਾਂਦੀ ਹੈ, ਛੋਟਾ ਸਰੀਰ, ਛੋਟਾ ਵਜੂਦ, ਤੇ ਉਹ ਉਸ 'ਚੋਂ ਉਲਟ ਕੇ ਫਿਰ ਬਾਹਰ ਨਿਕਲ ਜਾਏ। ਇੱਕ ਵਾਰ ਤਾਂ ਪੈ ਜਾਂਦੀ ਹੈ, ਲੇਕਿਨ ਉਹ ਉਹਨੂੰ ਸਹਾਰ ਨਹੀਂ ਸਕਦਾ, ਸੰਭਾਲ ਨਹੀਂ ਸਕਦਾ, ਔਰ ਫਿਰ ਸਭ ਕੁਝ ਉਲਟਾ ਹੋ ਜਾਂਦਾ ਹੈ। ਇਹਨੂੰ ਹੈ ਕਿ ਆਪਣਾ ਆਪ ਜਰ, ਕਿ ਇਸ ਮਾਣ ਮਹੱਤਾ ਤੇਜ ਨੂੰ ਜਰਨ ਦੀ ਸਮਰੱਥਾ ਵੀ, ਹਿੰਮਤ ਵੀ, ਔਰ ਉਸ ਦਾ ਜਿਹੜਾ ਪਾਤਰ ਵੀ ਰੱਬ ਹੀ ਬਣਾਉਂਦਾ ਹੈ, ਕਿ ਰੱਬ ਹੀ ਤੁਹਾਨੂੰ ਵਡਿਆਈ ਦੇਣ ਵਾਲਾ ਹੈ, ਮਾਣ ਦੇਣ ਵਾਲਾ ਹੈ, ਦੌਲਤ ਦੇਣ ਵਾਲਾ ਹੈ, ਵੱਡਾ ਬਣਾਉਣ ਵਾਲਾ ਹੈ। ਤੇ ਜੇ ਤੁਸੀਂ ਨਹੀਂ ਉਸ ਵੱਲ ਝੁਕੋਗੇ, ਉਸ ਦੇ ਵਿੱਚ ਜਦੋਂ ਤੁਹਾਨੂੰ ਕੁਝ ਮਿਲਦਾ ਹੈ ਉਦੋਂ ਤੁਹਾਡੇ ਅੰਦਰ ਜੇ ਸ਼ੁਕਰਗੁਜ਼ਾਰੀ ਨਹੀਂ ਹੈ, ਜਾਂ ਤੁਹਾਨੂੰ ਇਹ ਨਾ ਲੱਗੇ ਕਿ ਭਾਈ ਇਹ ਮੈਨੂੰ ਰੱਬ ਨੇ ਇੱਕ ਜਿਹੜਾ ਇਸ ਦੇ ਨਾਲ ਨਵਾਜਿਆ, ਜੇ ਇਹ ਤੁਹਾਡੇ ਅੰਦਰ ਸ਼ੁਕਰਗੁਜ਼ਾਰੀ ਦੀ ਬਜਾਏ ਤੁਹਾਡੀ ਅਨਾ ਨੂੰ, ਤੁਹਾਡੀ ਹਉਮੈ ਨੂੰ ਭੜਕਾ ਦੇ ਜਾਂ ਹਉਮੈ ਨੂੰ ਉੱਪਰ ਕਰ ਦੇ, ਫਿਰ ਤਾਂ ਇਹ ਵੀ ਕਹਿੰਦੇ ਨੇ ਹੰਕਾਰਿਆ ਸੋ ਮਾਰਿਆ। ਫਿਰ ਇਸ ਕਿਸਮ ਦੇ ਲੋਕਾਂ ਨੂੰ, ਇਕੱਲਾ ਇੰਡੀਵਿਜੂਅਲਸ ਦਾ ਨਹੀਂ, ਸਿਸਟਮਸ ਦੀ ਗੱਲ ਵੀ ਹੈ, ਜਿਹੜੀਆਂ ਪਾਵਰਸ ਵੀ ਨੇ। ਜੇ ਤੁਸੀਂ ਰਾਈਜ਼ ਐਂਡ ਫਾਲ ਆਫ ਐਮਪਾਇਰਸ ਦੇਖੋ, ਜਾਂ ਬਾਦਸ਼ਾਹਾਂ ਦਾ 8000 ਸਾਲ ਦੀ ਇਨਸਾਨੀ ਤਾਰੀਖ 'ਚ ਦੇਖੋ, ਤਾਂ ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆਏਗੀ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਬ ਗਲੇ। ਕਿ ਵੀ ਜਿਹੜੇ ਹੰਕਾਰੀ ਹੁੰਦੇ ਨੇ ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ, ਉਹ ਗਰਬ ਜਿਹੜਾ ਹੈ, ਪ੍ਰਾਈਡ ਜਿਹੜਾ ਹੈ, ਹੰਕਾਰ ਜਿਹੜਾ ਹੈ, ਅਨਾ ਜਿਹੜੀ ਹੈ, ਉਹੀ ਉਹਨਾਂ ਨੂੰ ਗਾਲ ਦਿੰਦੀ ਹੈ। ਔਰ ਮੈਂ ਸਮਝਦਾ ਵੀ ਅੱਜ ਜਿਸ ਮੁਬਾਰਕ ਦਿਨ ਅਸੀਂ ਬਕਰੀਦ ਦਾ ਜ਼ਿਕਰ ਕਰ ਰਹੇ ਹਾਂ, ਇਸ ਦਾ ਸਬੰਧ ਬੇਸ਼ੱਕ ਇਸਲਾਮ ਤੋਂ ਵੀ ਪਹਿਲਾਂ ਜੂਇਸ਼ ਹਿਸਟਰੀ ਨਾਲ ਜੁੜਿਆ ਹੋਇਆ ਹੈ, ਮੌਜ਼ਿਸ ਦੇ ਨਾਲ ਜੁੜਿਆ ਹੋਇਆ, ਔਰ ਖ਼ਾਸ ਤੌਰ 'ਤੇ ਇਸ ਦਾ ਅਸੀਂ ਜਿਹੜਾ ਮੈਂਸ਼ਨ ਹੈ ਉਹ ਪਹਿਲੇ ਪਾਰਟ ਦੇ ਵਿੱਚ ਦੇਖਦੇ ਹਾਂ, ਟੋਰਾ ਦੇ ਵਿੱਚ ਫਸਟ ਬੁੱਕ ਆਫ ਮੌਜ਼ਿਸ। ਔਰ ਇਸ ਗੱਲ ਦਾ ਧਿਆਨ ਰਹੇ, ਮੈਂ ਅੱਗੇ ਵੀ ਕਦੀ ਕਦਾਈ ਮੈਂਸ਼ਨ ਕਰਦਾ ਕਿ ਜੂਡਿਜ਼ਮ, ਕ੍ਰਿਸਚੈਨਿਟੀ, ਇਸਲਾਮ, ਇਹਨਾਂ ਦੇ ਪ੍ਰੋਫਿਟ ਵੀ ਸਾਂਝੇ ਨੇ। ਹਾਲਾਂਕਿ ਇਸਲਾਮ ਫਾਈਨਲੀ ਆ ਕੇ ਨਬੀ ਐਜ਼ ਏ ਲਾਸਟ ਪ੍ਰੋਫਿਟ, ਉਹਨਾਂ ਦਾ ਫੇਥ ਹੈ ਇਸ ਦੇ ਉੱਤੇ, ਲੇਕਿਨ ਅਬਰਾਹਮ ਜਿਹੜੇ ਜੂਡਿਜ਼ਮ ਦੇ ਪ੍ਰੋਫਿਟ ਨੇ, ਜਿਨ੍ਹਾਂ ਦੇ ਨਾਲ ਇਹ ਬਕਰੀਦ ਦਾ ਦਿਨ ਵੀ ਜੁੜਿਆ ਹੋਇਆ, ਉਹਨਾਂ ਨੂੰ ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਕਰਕੇ ਯਾਦ ਕੀਤਾ ਜਾਂਦਾ ਹੈ। ਕ੍ਰਿਸਚੈਨਿਟੀ ਵੀ ਉਹਨਾਂ ਨੂੰ ਪ੍ਰੋਫਿਟ ਮੰਨਦੀ ਹੈ। ਔਰ ਇਹਨਾਂ ਦਾ ਜ਼ਿਕਰ, ਕਿਉਂਕਿ ਜਦੋਂ ਅਸੀਂ ਮੌਜ਼ਿਸ ਦੀ ਗੱਲ ਕਰਦੇ ਹਾਂ, ਮੌਜ਼ਿਸ ਹਜ਼ਰਤ ਮੂਸਾ ਦੇ ਤੌਰ ਤੇ ਇਸਲਾਮ ਵਿੱਚ ਜਾਣੇ ਜਾਂਦੇ ਨੇ। ਜੂਡਾਇਜ਼ਮ ਦੇ ਡੇਵਿਡ ਹਜ਼ਰਤ ਦਾਊਦ ਦੇ ਤੌਰ ਤੇ ਇਸਲਾਮ ਦੇ ਵਿੱਚ ਜਾਣੇ ਜਾਂਦੇ ਨੇ। ਸੋ ਇਸ ਜਿਹੜਾ ਈਦ ਅਲ ਅਦਾ ਜਿਹੜਾ ਇਸਲਾਮ ਦਾ
ਦੀ ਦੂਸਰੀ ਈਦ ਦੇ ਤੌਰ ਤੇ ਜਿਹੜਾ ਜਿਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ, ਇਸ ਦਾ ਸੰਬੰਧ ਹਜ਼ਰਤ ਇਬਰਾਹੀਮ ਦੇ ਨਾਲ ਜੁੜਿਆ ਹੋਇਆ ਹੈ। ਔਰ ਜਿਵੇਂ ਇਨ ਬਰੀਫ ਇਹ ਉਹਨਾਂ ਦੇ ਫਸਟ ਬੁੱਕ ਆਫ ਮੋਜ਼ਿਸ ਦੇ ਵਿੱਚ ਇਹ ਸਟੋਰੀ ਹੈ, ਥੋੜ੍ਹੀ ਬਹੁਤ ਵੇਰੀਏਸ਼ਨ ਦੇ ਨਾਲ ਕੁਰਾਨ ਮਜੀਦ ਦੇ ਵਿੱਚ ਹੈ। ਔਰ ਤੱਤ ਸਾਰੀ ਦਾ ਇਹੀ ਹੈ ਕਿ ਹਜ਼ਰਤ ਇਬਰਾਹੀਮ ਦੁਆ ਕਰਦੇ ਨੇ ਪੁੱਤਰ ਦੇ ਲਈ, ਬੱਚੇ ਦੇ ਲਈ। ਜ਼ਾਹਰ ਹੈ ਹਰ ਸੁਸਾਇਟੀ ਦੇ ਵਿੱਚ ਪੁੱਤਰ ਇੱਕ ਗਿਫਟ ਹੁੰਦਾ ਹੈ, ਉਹਨਾਂ ਨੂੰ ਜਿਹੜਾ ਉਹ ਪੁੱਤਰ ਦੀ ਦਾਤ ਮਿਲਦੀ ਹੈ। ਔਰ ਉਹਨਾਂ ਦਾ ਨਾਂ ਜਿਹੜਾ ਇਸਲਾਮਿਕ ਲੈਂਗੁਏਜ ਉਹ ਇਸ਼ਮਾਇਲ ਹੈ, ਹਾਲਾਂਕਿ ਜੂਡਿਜ਼ਮ ਆਈਸੈਕ ਕਰਕੇ ਲਿਖਿਆ ਜਾਂਦਾ ਹੈ। ਔਰ ਉਹ ਬੜਾ ਅਜ਼ੀਜ਼ ਪੁੱਤਰ ਹੈ, ਜ਼ਾਹਰ ਹੈ ਰੱਬ ਤੋਂ ਮੰਗਿਆ ਮਿਲਿਆ, ਸ਼ੁਕਰਾਨੇ 'ਚ ਵੀ ਆਏ। ਔਰ ਫਿਰ ਜਿਵੇਂ ਇਹ ਕਹਾਣੀ ਅੱਗੇ ਤੁਰਦੀ ਹੈ ਕਿ ਉਹਨਾਂ ਨੂੰ ਡ੍ਰੀਮ ਆ ਰਹੇ ਨੇ ਬਾਰ-ਬਾਰ ਕਿ ਰੱਬ ਇਹ ਕਹਿੰਦਾ ਹੈ ਕਿ ਵੀ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਹੈ ਉਹ ਕੁਰਬਾਨ ਕਰ। ਔਰ ਇਹ ਕੁਛ ਵਕਤ ਗੁਜ਼ਰ ਜਾਂਦਾ ਹੈ ਔਰ ਬੱਚਾ ਤਾਂ ਜਵਾਨ ਹੈ, ਔਰ ਉਹ ਫਿਰ ਉਹਨੂੰ ਆਪਣਾ ਡ੍ਰੀਮ ਦੱਸਦੇ ਨੇ ਕਿ ਭਾਈ ਰੱਬ ਮੇਰੇ ਤੋਂ ਇਹ ਚਾਹੁੰਦਾ ਹੈ ਕਿ ਮੈਂ ਸਭ ਤੋਂ ਪਿਆਰੀ ਚੀਜ਼ ਹੋਈ ਮੇਰੇ ਲਈ ਤਾਂ ਤੂੰ ਹੀ ਸਭ ਤੋਂ ਪਿਆਰ ਹੈ ਕਿ ਮੈਂ ਰੱਬ ਦੇ ਰਾਹ ਦੇ ਉੱਤੇ ਕੁਰਬਾਨ ਕਰਾਂ। ਔਰ ਉਹ ਇੱਕ ਜਿਹੜਾ ਵੀ ਵਕਤ ਚੁਣ ਕੇ ਉਹਨਾਂ ਨੂੰ ਬੇਟਾ ਜਿਹੜਾ ਉਹ ਵੀ ਤਿਆਰ ਹੁੰਦਾ ਹੈ। ਔਰ ਉਹ ਜਦੋਂ ਹੀ ਉਸ ਥਾਂ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਧੌਣ ਦੇ ਉੱਤੇ ਜਾਂ ਗਰਦਨ ਤੇ ਛੁਰੀ ਰੱਖਦੇ ਨੇ ਤੇ ਇਹ ਆਵਾਜ਼ ਹੁੰਦੀ ਹੈ ਕਿ ਵੀ ਇਬਰਾਹਿਮ ਤੇਰੀ ਪ੍ਰੀਖਿਆ ਮੁਕੰਮਲ ਹੋਈ। ਔਰ ਉਸ ਦੀ ਥਾਂ ਦੇ ਉੱਤੇ ਲੈਂਬ ਦੁੰਬਾ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੁੰਦਾ ਹੈ ਔਰ ਉਸ ਨੂੰ ਉਹ ਕੁਰਬਾਨ ਕਰਦਾ ਹੈ। ਇਸ ਲਈ ਇਹ ਬਕਰੀਦ ਇਹਦੇ ਨਾਲ ਹੀ ਜੁੜਿਆ ਹੋਇਆ, ਬੱਕਰਾ, ਭੇਡ, ਦੁੰਬਾ, ਇਹਨਾਂ ਸਾਰਿਆਂ ਦੀ ਕੁਰਬਾਨੀ। ਔਰ ਇਸ ਤੋਂ ਇਲਾਵਾ ਊਠ ਔਰ ਦੂਸਰੇ ਜਾਨਵਰਾਂ ਦਾ ਵੀ ਇਹਦੇ 'ਚ ਹੁੰਦਾ। ਹੁਣ ਇਸ ਦੀ ਸ਼ੁਰੂਆਤ ਜਿਵੇਂ ਮੈਂ ਕਿਹਾ ਕਿ ਵੀ ਇਸ ਕਹਾਣੀ ਦੇ ਨਾਲ ਜੁੜੀ ਹੋਈ ਹੈ। ਔਰ ਫਿਰ ਜਦੋਂ ਅਸੀਂ ਹੁਣ ਦੀ ਵੀ ਸੈਲੀਬ੍ਰੇਸ਼ਨ 'ਚ ਗੱਲ ਕਰਦੇ ਹਾਂ ਔਰ ਜਿਹੜੀਆਂ ਹਦਾਇਤਾਂ ਇਸਲਾਮ ਦੇ ਵਿੱਚ ਕੁਰਾਨ ਮਜੀਦ ਦੇ ਹਵਾਲੇ ਨਾਲ ਜਾਂ ਹਦੀਸਾਂ ਦੇ ਹਵਾਲੇ ਨਾਲ ਨੇ ਕਿ ਜਿਹੜਾ ਕੁਰਬਾਨ ਕੀਤਾ ਬੱਕਰਾ ਹੈ ਜਾਂ ਐਨੀਮਲ ਹੈ ਉਸ ਦੇ ਮਾਸ ਦੇ ਜਿਹੜਾ 3 ਹਿੱਸੇ ਕੀਤੇ ਜਾਂਦੇ ਨੇ। ਇੱਕ ਪਰਿਵਾਰ ਦੇ ਵਿੱਚ ਹੁੰਦਾ ਹੈ, ਇੱਕ ਰਿਸ਼ਤੇਦਾਰਾਂ ਦੋਸਤਾਂ ਜਾਂ ਜਿਹੜੇ ਤੁਹਾਡੇ ਸੱਜਣ ਨੇ ਉਹਨਾਂ 'ਚ ਹੈ, ਔਰ ਤੀਸਰਾ ਹਿੱਸਾ ਗਰੀਬਾਂ ਦੇ ਵਿੱਚ ਤਕਸੀਮ ਕੀਤਾ ਜਾਂਦਾ ਜਿਹੜੇ ਅਫੋਰਡ ਨਹੀਂ ਕਰ ਸਕਦੇ। ਹੁਣ ਜੇ ਇਹਨੂੰ ਮੈਂ ਇੱਕ ਕੰਟੈਕਸਟ ਦੇ ਵਿੱਚ ਹੀ ਗੱਲ ਕਰਾਂ ਕਿ ਇੱਕ ਤਾਂ ਇਸ ਦਾ ਮੈਸੇਜ ਇਹ ਬੜਾ ਸਪਸ਼ਟ ਹੈ, ਬਾਕੀ ਤਾਂ ਬੜੇ ਬੜੇ ਸਕਾਲਰ ਨੇ, ਮੈਂ ਤਾਂ ਬਿਲਕੁਲ ਇੱਕ ਨਾਈਵ ਹਾਂ ਇਨਸਾਨ ਕਿ ਉਹ ਆਪੋ ਆਪਣੇ ਮਜ਼ਹਬ ਦੇ ਹਵਾਲੇ ਨਾਲ ਹਰ ਕੋਈ ਇੰਟਰਪ੍ਰੇਟ ਕਰਦਾ। ਪਰ ਮੈਨੂੰ ਜਿਹੜੀ ਇਸ ਸਾਰੇ 'ਚੋਂ ਗੱਲ ਸਮਝ ਆਉਂਦੀ ਹੈ ਜਾਂ ਆਈ ਹੈ ਉਹ ਇਹੀ ਹੈ ਕਿ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਹੋ, ਜਿਹੜਾ ਰੱਬ ਦਾ ਰਸਤਾ ਹੈ, ਰੱਬ ਸੱਚ ਦਾ ਨਾਂ ਹੀ ਹੈ। ਔਰ ਸੱਚ ਔਰ ਰੱਬ ਇਹ ਜਿਹੜੇ ਨੇ ਇਹ ਇੱਕੋ ਹੀ ਮਤਲਬ ਜਿਹੜਾ ਜਾ ਕੇ ਨਿਕਲਦਾ ਹੈ, ਕਿਉਂਕਿ ਹੱਕ ਦੀ ਗੱਲ ਜਦੋਂ ਹੁੰਦੀ ਹੈ, ਹੱਕ ਤਾਂ ਇਹੀ ਹੈ, ਰੱਬ ਹੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ। ਇਹ ਰੱਬ ਦਾ ਰਸਤਾ ਹੈ, ਸੱਚ, ਹੱਕ, ਇਨਸਾਫ ਦਾ। ਔਰ ਉਹਦੇ 'ਚ ਜ਼ਾਹਰ ਹੈ ਕਿ ਬਹੁਤ ਵਾਰ ਤੁਹਾਨੂੰ ਟੈਂਪਟੇਸ਼ਨ ਕੀ ਹੁੰਦੀ ਹੈ। ਔਰ ਜਿਹੜੀ ਇਸ ਕਹਾਣੀ 'ਚ ਵੀ ਇੱਕ ਪਾਰਟ ਜਿਹੜਾ ਇਸਲਾਮ ਨਾਲ ਜੁੜਿਆ, ਜਦੋਂ ਮੁਸਲਮਾਨ ਹੱਜ ਲਈ ਜਾਂਦੇ ਨੇ, ਮੱਕੇ ਹੱਜ ਕਰਦੇ ਨੇ, ਫਿਰ ਇੱਕ ਮੁਕਾਮ ਦੇ ਉੱਤੇ ਆ ਕੇ ਉਹ ਵੱਟੇ ਸ਼ੈਤਾਨ ਨੂੰ ਮਾਰਦੇ ਨੇ। ਇਹ ਅੱਜ ਤੱਕ ਵੀ ਕੀਤਾ ਜਾਂਦਾ। ਹੁਣ ਆਂਦਾ ਇਹ ਹੈ ਕਿ ਵੀ ਜਦੋਂ ਇਹ ਇੱਕ ਪਾਸੇ ਕੁਰਬਾਨੀ ਦੀ ਗੱਲ ਚੱਲ ਰਹੀ ਹੈ, ਦੂਸਰੇ ਪਾਸੇ ਜਿਹੜੇ ਹਜ਼ਰਤ ਇਬਰਾਹਿਮ ਉਹਨਾਂ ਨੂੰ ਸ਼ੈਤਾਨ, ਜਿਹੜੀ ਜ਼ਾਹਰ ਹੈ ਜਦੋਂ ਅਸੀਂ ਸ਼ੈਤਾਨ ਕਹਿੰਦੇ ਹਾਂ, ਟੈਂਪਟੇਸ਼ਨ ਹੈ ਜਿਹੜੀ ਸਾਨੂੰ ਦੂਸਰੇ ਪਾਸੇ ਕਹਿੰਦੇ ਵੀ ਨਹੀਂ ਤੇਰਾ ਪਲਿਆ ਪੜਾਇਆ ਪੁੱਤਰ ਹੈ, ਤੂੰ ਇਹਨੂੰ ਕਿਉਂ ਅਜਾਈ ਮਾਰੇਗਾ, ਨਹੀਂ। ਪਰ ਉਹਨੂੰ ਦੂਸਰਾ ਪਾਰਟ ਕਹਿ ਰਿਹਾ ਹੁੰਦਾ ਵੀ ਨਹੀਂ, ਤੈਨੂੰ ਇਹ ਰੱਬ ਦਾ ਹੁਕਮ ਹੈ, ਜੇ ਰੱਬ ਇਹ ਚਾਹੁੰਦਾ ਤੇ ਰੱਬ ਦੇ ਇਸ ਰਸਤੇ ਤੇ ਤੂੰ ਇਹਨੂੰ ਕੁਰਬਾਨ ਕਰ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਵੀ ਸਾਡੇ ਰਸਤੇ ਦੇ ਵਿੱਚ ਜਦੋਂ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਹਾਂ, ਟੈਂਪਟੇਸ਼ਨਸ ਪਹਿਲਾਂ ਤਾਂ ਫੈਮਿਲੀ ਆਉਂਦੀ ਹੈ। ਫੈਮਿਲੀ ਦੇ ਵਿੱਚ ਜ਼ਾਹਰ ਹੈ ਪਿਆਰਾ ਪੁੱਤਰ ਹੁੰਦਾ ਹੈ, ਫਿਰ ਵਾਈਫ, ਧੀ, ਮਾਂ, ਉਹ ਸਾਰੇ ਹੀ ਆ ਜਾਂਦੇ ਨੇ, ਫਿਰ ਪੂਰਾ ਕੋੜਵਾ ਆ ਜਾਂਦਾ ਉਹਦੇ। ਸੋ ਇੱਕ ਸਬਕ ਤਾਂ ਇਹ ਹੈ ਕਿ ਵੀ ਜਦੋਂ ਤੁਸੀਂ ਇਸ ਰਸਤੇ ਤੇ ਤੁਰਦੇ ਹੋ, ਰੱਬ ਦੀ ਮੁਹੱਬਤ ਦੇ ਵਿੱਚ, ਰੱਬ ਦੀ ਇਬਾਦਤ 'ਚ, ਰੱਬ ਦੇ ਰਸਤੇ ਤੇ, ਸੱਚ, ਹੱਕ, ਇਨਸਾਫ ਦੇ ਰਸਤੇ ਤੇ ਸਭ ਕੁਝ ਕੁਰਬਾਨ ਕਰ ਦੇਣਾ ਜਿਹੜਾ ਇਹ ਹੀ ਰੱਬ ਨੂੰ ਰਿਝਾਣਾ ਹੈ। ਔਰ ਸਿੱਖ ਧਰਮ ਦੇ ਹਵਾਲੇ ਨਾਲ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ ਕਰਕੇ ਯਾਦ ਕਰਦੇ
ਤੇ ਫਿਰ ਇਹ ਲਫ਼ਜ਼ ਜਦੋਂ ਕਿ ਉਹਨਾਂ ਦੇ ਮਹਿਲ ਉਹਨਾਂ ਦੇ ਚਾਰੋਂ ਸਾਹਿਬਜ਼ਾਦੇ ਜਿਹੜੇ ਸ਼ਹੀਦ ਹੁੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ, ਤੇ ਮਾਤਾ ਉਹਨਾਂ ਨੂੰ ਪੁੱਛਦੇ ਨੇ ਕਿ ਕਿੱਥੇ ਨੇ ਮੇਰੇ ਲਾਲ, ਤੇ ਗੁਰੂ ਸਾਹਿਬ ਇਸ਼ਾਰਾ ਕਰਕੇ ਸੰਗਤ ਵੱਲ ਕਹਿੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਕਿ ਜਦੋਂ ਤੁਸੀਂ ਦੂਸਰਿਆਂ ਨੂੰ ਜ਼ਿੰਦਗੀ ਦੇਣੀ ਹੈ, ਕੁਰਬਾਨੀ ਸ਼ਹੀਦ ਦਾ ਰੁਤਬਾ ਇਸੇ ਲਈ ਬੁਲੰਦ ਰੁਤਬਾ ਹੈ ਕਿ ਉਹ ਦੂਸਰਿਆਂ ਦੇ ਅੰਦਰ ਜਿਹੜਾ ਉਹ ਜ਼ਿੰਦਗੀ ਭਰ ਦਿੰਦਾ। ਔਰ ਇਹੀ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात। सो पहला मैसेज तो ये बड़ा क्लीयर है कि बई जदों सच हक इंसाफ के रस्ते ते तुसी तुरदे हो तो फिर जिहड़ा है किसी की परवाह नहीं। और जदों असी उस नूं डिस्ट्रीब्यूट करने की गल करते हैं लोड़वंदां दे विच, ये भी मैसेज है कि भाई जो तुहानूं रब ने दिता है उसकी शुक्रगुजारी भी करो, पर नाल दी नाल उस नूं वंडो भी लोड़वंदां दे विच, नीडफुल दे विच भी। और यही दो मैसेज मैं समझदा भी बाकी हर एक दी अपनी रवायत है, वखरेवें भी ने मजहबां च, तां नहीं है वखरेवें ना हुंदे ते अड्ड अड्ड क्यों हुंदा, हर एक नूं हक है, कौन किहनूं मनदा है। लेकिन साडे लई मैं समझदा भी जे असीं इस रस्ते नूं देखीए ते हर मजहब दे विच जिहड़ी इनहेरेंट ट्रूथ है जे उहदे नाल असीं वास्ता रखांगे फिर डिफरेंसिस मैटर नहीं करते। और यही गल गुरबाणी का मैसेज है, वेद कतेब कहो मत झूठे, झूठा जो ना विचारे। एक पासे वो लोग ने बहस मुबासे पैण वाले जेड़े हर सच नूं देख के भी उस च नुक्स लभणगे, पर दूसरे पासे जिथे तुसी कमजोरी भी देखते हो तुसी उस चों देखते हो भी तुसी उस चों तत्त लैना है, तुसी उस चों ट्रूथ लैनी है। सो असीं अपने सारे व्यूअर्स नूं और खास तौर पर साडे मुसलमान भैन भरा जिहड़े वड्डी गिणती च साडे इस प्रोग्राम नाल जुड़े हुए ने, इस बकरीद दी बहुत बहुत मुबारकबाद पेश करदे हैं। जी राज साहब तुहाडा बहुत बहुत शुक्रिया, तुसीं अपने विचार साडे दर्शकां नाल साझे कीते ने। सो इत्थे लैने ब्रेक तो पहलां असीं अपने दर्शकां ते श्रोतिਆਂ ਨੂੰ अपील ते बेनती करदे व्यूअर्स, जिस तरह कि तुसीं जानदे हो कि टीवी 84 हक सच इंसाफ की जिहड़ी आवाज़ है वो बुलंद कर रहा है। ये आवाज़ तुहाडे प्यार सदका, तुहाडे विश्वास सदका, तुहाडे डोनेशन सदका ही हो रही है। सो असीं चाहांगे कि तुसीं टीवी 84 की ਵੱਧ ਤੋਂ ਵੱਧ ਸਪੋਰਟ ਕਰੋ, ਤੁਸੀਂ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਫਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।